ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 27 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਰੁਕ ਕਰੀਏ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਸੈਨੇਟ ਚੋਣਾਂ ਤੋਂ। ਆਪਣੇ ਪਿੰਡਾਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ, ਜੇ ਕਿਸੇ ਬੰਦੇ ਨੂੰ ਕੰਮ ਕਹਿਣਾ ਤੇ ਉਹਨੇ ਕੰਮ ਕਰ ਵੀ ਦੇਣਾ, ਪਰ ਕਰਨਾ ਉਹਨੇ ਵਕਤ ਲਾ ਕੇ ਕਰਨਾ, ਉਹਨੇ ਤਰਲੇ ਮਿੰਤਾਂ ਕਢਾ ਕੇ ਜਾਂ ਕਹਿ ਲਓ ਲਮਕਾ ਕੇ। ਤੇ ਉਦੋਂ ਫਿਰ ਇੱਕ ਅਖਾਣ ਵਰਤੀ ਜਾਂਦੀ ਸੀ ਵੀ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮਿੰਗਣਾ ਪਾ ਕੇ। ਸੈਨੇਟ ਚੋਣਾਂ ਦੇ ਵੱਲ ਵੀ ਇਹੀ ਗੱਲ ਲਾਗੂ ਹੋ ਸਕਦੀ ਹੈ? ਬਿਲਕੁਲ ਪ੍ਰਵੀਨ ਜੀ, ਕੀ ਇਸ ਬੱਕਰੀ ਨੂੰ ਆਦਤ ਪੈ ਗਈ ਹੈ ਕਿ ਦੁੱਧ ਮਿੰਗਣਾ ਪਾ ਕੇ ਦੇਣਾ? ਹਾਂਜੀ ਬਿਲਕੁਲ, ਸਹੀ ਹੈ। ਤਿੰਨ ਖੇਤੀ ਕਾਨੂੰਨ ਦੇ ਮਾਮਲੇ ਦੇ ਵਿੱਚ ਵੀ ਲੰਬੀ ਜਦੋਜਹਿਦ ਤੋਂ ਬਾਅਦ ਇਹਨਾਂ ਨੇ ਉਸ ਫੈਸਲੇ ਨੂੰ ਵਾਪਸ ਲਿਆ। ਫਿਰ ਚੰਡੀਗੜ੍ਹ ਵਾਲਾ ਵਿੱਚ ਪੰਗਾ ਛੇੜ ਲਿਆ ਸੀ ਇਹਨਾਂ ਨੇ ਜੀ। ਫਿਰ ਉਸ ਤੋਂ ਫਿਲਹਾਲ ਪਿੱਛੇ ਹਟੇ ਨੇ, ਪੂਰਨ ਤੌਰ ਤੇ ਨਹੀਂ ਅਜੇ ਟਲਿਆ ਨਹੀਂ। ਫਿਰ ਇਹ ਯੂਨੀਵਰਸਿਟੀ ਵਾਲਾ ਮਾਮਲਾ, ਸੈਨੇਟ ਸਿੰਡੀਕੇਟ ਚੋਣਾਂ ਦੀ ਲੜਾਈ ਵਿਦਿਆਰਥੀਆਂ ਨੇ ਜਿਵੇਂ ਪਿਛਲੇ 25 ਦਿਨਾਂ ਤੋਂ ਲੜੀ, 10 ਤਰੀਕ ਨੂੰ ਜਿਵੇਂ ਵੱਡਾ ਇਕੱਠ ਕੀਤਾ, ਤੇ ਬੇਸ਼ੱਕ ਉਹ ਲੜਾਈ ਸ਼ੁਰੂ ਇੱਥੋਂ ਹੋਈ ਸੀ ਕਿ ਇਹਨਾਂ ਨੇ ਸੈਨੇਟ ਸਿੰਡੀਕੇਟ ਨੂੰ ਖਤਮ ਕਰਤਾ ਸੀ। ਤੇ ਤੁਰੰਤ ਪ੍ਰਦਰਸ਼ਨ ਨੂੰ ਦੇਖਦੇ ਇਹਨਾਂ ਨੇ ਉਹ ਫੈਸਲਾ 2-3 ਵਾਰ ਸੱਜੇ ਖੱਬੇ ਹੋ ਕੇ ਪਹਿਲਾਂ ਨੋਟੀਫਿਕੇਸ਼ਨ ਕਰ ਲਿਆ, ਫਿਰ ਵਾਪਸ ਲੈ ਲਿਆ, ਫਿਰ ਨਵੇਂ ਸਿਰਿਓਂ ਭੇਜਤਾ ਕਿ ਤਰੀਕ ਅਗਲੀ ਕਦੇ ਪਾ ਦਾਂਗੇ, ਫਿਰ ਵਾਪਸ ਲਿਆ, ਵਾਪਸ ਹੋ ਗਿਆ, ਪਰ ਚੋਣਾਂ ਦਾ ਪ੍ਰੋਗਰਾਮ ਨਹੀਂ ਐਲਾਨਿਆ। ਤੇ ਵਿਦਿਆਰਥੀ ਗੱਲ ਤੇ ਅੜੇ ਰਹੇ ਕਿ ਜਦ ਤੱਕ ਚੋਣਾਂ ਦਾ ਪ੍ਰੋਗਰਾਮ ਨਹੀਂ ਐਲਾਨਦੇ ਤਦ ਤੱਕ ਸਾਡਾ ਪ੍ਰਦਰਸ਼ਨ ਜਾਰੀ ਹੈ। ਫਿਰ 25 ਤਰੀਕ ਦਾ ਉਹਨਾਂ ਨੇ ਕਹਿਤਾ ਕਿ 25 ਤਰੀਕ ਤੱਕ ਹੋ ਜਾਏਗਾ। ਜਦੋਂ 25 ਨੂੰ ਨਹੀਂ ਹੋਇਆ ਤਾਂ ਵਿਦਿਆਰਥੀਆਂ ਨੇ ਮੀਟਿੰਗ ਕਰਕੇ 3 ਦਸੰਬਰ ਦਾ ਪ੍ਰੋਗਰਾਮ ਐਲਾਨਤਾ ਕਿ ਅਸੀਂ ਉਸ ਦਿਨ BJP ਦੇ ਦਫ਼ਤਰ ਘੇਰਾਂਗੇ। ਪਰ ਕੱਲ ਦੇਰ ਰਾਤ ਦੇਸ਼ ਦੇ ਉਪ ਰਾਸ਼ਟਰਪਤੀ ਜਿਹੜੇ ਯੂਨੀਵਰਸਿਟੀ ਦੇ ਚਾਂਸਲਰ ਵੀ ਨੇ, ਉਹਨਾਂ ਨੇ ਇਹ ਸੁਨੇਹਾ ਘੱਲਿਆ ਕਿ ਜੋ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੈਨੂੰ ਸ਼ਡਿਊਲ ਭੇਜਿਆ ਸੀ ਚੋਣਾਂ ਨੂੰ ਲੈ ਕੇ, ਮੈਂ ਹੂਬਹੂ ਉਸ ਨੂੰ ਲਾਗੂ ਕਰਤਾ। ਤੇ ਉਹ ਲਾਗੂ ਹੋਣ ਦੇ ਨਾਲ ਹੀ ਇਹ ਸਪਸ਼ਟ ਹੋ ਗਿਆ ਕਿ ਚੋਣਾਂ ਦੀ ਪ੍ਰਕਿਰਿਆ ਦੇ ਲਈ ਪ੍ਰੋਗਰਾਮ ਲਿਖਤਾ ਤੇ ਐਲਾਨਤਾ। ਹੁਣ ਸੈਨੇਟ ਸਿੰਡੀਕੇਟ ਦੀਆਂ ਚੋਣਾਂ 7 ਸਤੰਬਰ 2026 ਤੋਂ ਲੈ ਕੇ 4 ਅਕਤੂਬਰ 2026 ਪੂਰਾ ਪ੍ਰੋਗਰਾਮ ਹੋਊਗਾ ਕਿ ਕਦੋਂ ਨੋਟੀਫਾਈ ਹੁੰਦਾ ਹੈ, ਕਿੰਨੀ ਤਰੀਕ ਨੂੰ ਕਾਗਜ਼ ਭਰੇ ਜਾਂਦੇ ਨੇ, ਚੈੱਕ ਹੁੰਦੇ ਨੇ, ਕੀ ਪ੍ਰਕਿਰਿਆ, ਪੂਰੀ ਪ੍ਰੋਸੈਸ, ਕਿਉਂਕਿ ਇਸ ਨੂੰ ਸਮਾਂ ਚਾਹੀਦਾ ਹੁੰਦਾ। ਨਵੇਂ ਸਿਰੇ ਤੋਂ ਸਾਰੀਆਂ ਸੂਚੀਆਂ ਬਣਨੀਆਂ, ਨਵੇਂ ਸਿਰੇ ਤੋਂ ਵੋਟਰ ਸੂਚੀ ਤਿਆਰ ਹੋਣੀ ਹੈ, ਇਸ ਲਈ ਇਸ ਪ੍ਰਕਿਰਿਆ ਨੂੰ ਸਮਾਂ ਚਾਹੀਦਾ ਜੀ। ਸੋ ਇਸ ਲਈ ਹੁਣ 7 ਸਤੰਬਰ 2026 ਚ ਚਲੀਆਂ ਗਈਆਂ ਚੋਣਾਂ, ਜਦੋਂ ਜਾ ਕੇ 4 ਅਕਤੂਬਰ 2026 ਨੂੰ ਨਿਬੜਨਗੀਆਂ, ਨਵੀਂ ਸੈਨੇਟ ਸਿੰਡੀਕੇਟ ਬਹਾਲ ਹੋਊਗੀ। ਠੀਕ ਹੈ। ਹੁਣ ਇਹਦੇ ਵਿੱਚ ਇੱਕ ਪ੍ਰਕਿਰਿਆ ਇਹ ਹੈ ਕਿ 31 ਅਕਤੂਬਰ 2024 ਨੂੰ ਇਸ ਮੌਜੂਦਾ ਸੈਨੇਟ ਦਾ ਮਤਲਬ ਸਿੰਡੀਕੇਟ ਦਾ ਟਾਈਮ ਖਤਮ ਹੋ ਗਿਆ ਸੀ ਜੀ। ਤੇ ਜੇ 2024 ਦਾ ਖਤਮ ਹੋਇਆ ਤੇ ਚੋਣਾਂ 2026 ਨੂੰ ਹੋਣੀ ਹੈ, 4 ਸਾਲ ਦਾ ਪੀਰੀਅਡ ਹੁੰਦਾ, 2 ਸਾਲ ਤਾਂ ਲੰਘ ਗਏ ਜੀ। ਲੰਘ ਗਏ, ਬਿਲਕੁਲ ਸਹੀ ਹੈ। ਫਿਰ ਤਾਂ ਅਗਲੇ 2 ਸਾਲਾਂ ਦੀ ਚੋਣ ਹੋਊਗੀ। ਪਰ ਵਿਦਿਆਰਥੀਆਂ ਨੇ ਜਿਸ ਤਰ੍ਹਾਂ ਤੇ ਲੜਾਈ ਲੜੀ, ਜਿਸ ਏਕੇ ਨਾਲ ਲੜਾਈ ਲੜੀ, ਯੂਨੀਵਰਸਿਟੀ ਬਚਾਉਣ ਲਈ ਲੜਾਈ ਲੜੀ, ਧਰਮ ਤੋਂ, ਖਿੱਤੇ ਤੋਂ, ਭਾਸ਼ਾ ਤੋਂ ਉੱਪਰ ਉੱਠ ਕੇ ਬਾਕੀ ਸੂਬਿਆਂ ਦੇ ਵਿਦਿਆਰਥੀਆਂ ਨੇ ਵੀ ਸਮਰਥਨ ਦਿੱਤਾ। ਸਹੀ ਗੱਲ, ਕਈ ਰਾਜਨੀਤਿਕ ਧਿਰਾਂ ਨੇ ਉਹਨਾਂ ਨੂੰ ਪਿਛਾਂਹ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਬਾਵਜੂਦ ਵੀ ਚਾਹੇ ਉਹ ਸਾਹਮਣੇ ਆਏ, ਕਈ ਨਹੀਂ ਆਏ, ਪਰ ਪਰਦੇ ਦੇ ਪਿੱਛੋਂ ਸਾਰੇ ਵਿਦਿਆਰਥੀ ਇਕਜੁੱਟ ਸੀ ਇਸ ਮਸਲੇ ਤੇ। ਸਹੀ, ਉਹਨਾਂ ਨੇ ਕਲਾਸਾਂ ਨਹੀਂ ਲੱਗਣ ਦਿੱਤੀਆਂ, ਪੇਪਰ ਨਹੀਂ ਹੋਣ ਦਿੱਤੇ, ਸਾਰਾ ਕੁਛ ਇਸ ਤਰ੍ਹਾਂ, ਤੇ ਆਖਰ ਲੜਾਈ ਜਿੱਤੀ ਤੇ ਰਾਤ ਫਿਰ ਟਰੈਕਟਰ ਤੇ ਵੀ ਚੜੇ ਤੇ ਰਾਤ ਉੱਥੇ ਭਗੜੇ ਵੀ ਪਏ,
ਖੁਸ਼ੀ ਵੀ ਮਨਾਈ ਗਈ ਹੈ ਨਾ, ਤੇ ਅੱਜ ਵੀ ਉੱਥੇ ਮਤਲਬ ਇਕੱਤਰਤਾ ਹੈਗੀ ਆ। ਸੋ ਇਸ ਲਈ ਇਹ ਵਿਦਿਆਰਥੀਆਂ ਦੀ ਏਕੇ ਦੀ ਜਿੱਤ ਆ। ਪਰ ਇੱਥੇ ਹੀ ਵਿਦਿਆਰਥੀਆਂ ਨੇ ਇੱਕ ਸਵਾਲ ਖੜਾ ਕੀਤਾ ਵੀ ਠੀਕ ਹੈ, ਸਵੇਰੇ ਅਸੀਂ ਵਾਈਸ ਚਾਂਸਲਰ ਨਾਲ ਮੀਟਿੰਗ ਵੀ ਕਰਾਂਗੇ, ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਸਾਰਾ ਕੁਝ ਕਿ ਦਰੁਸਤ ਤਰੀਕੇ ਨਾਲ ਕਿਵੇਂ ਅੱਗੇ ਵਧੇਗਾ। ਉੱਥੇ ਹੀ FIR ਦਰਜ ਕੀਤੀ ਹੋਈ ਹੈ ਸੈਕਟਰ 31 ਦੇ ਥਾਣੇ ਦੇ ਵਿੱਚ, ਉਹ ਵਿਦਿਆਰਥੀਆਂ ਤੇ ਵੀ ਆ, ਕੁਝ ਸਹਿਯੋਗੀਆਂ ਤੇ ਵੀ ਆ, ਉਹ ਵੀ ਅਜੇ ਵਾਪਸ ਕਰਾਉਣੀਆਂ ਨੇ। ਸੋ ਜੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਉਹਦੇ ਲਈ ਪਹਿਲ ਕਦਮੀ ਕਰਦਾ ਤਾਂ ਉਹ ਤੁਰੰਤ ਵਾਪਸ ਹੋ ਜਾਏਗੀ, ਨਹੀਂ ਫਿਰ ਉਹਦੇ ਲਈ ਵੀ ਕੋਈ ਸੰਘਰਸ਼ ਕਰਨਾ ਪੈ ਸਕਦਾ। ਜੀ ਜੀ। ਇਸ ਦੇ ਨਾਲ ਨਾਲ ਸਵਾਲ ਇਹ ਖੜਾ ਹੈ ਪ੍ਰਵੀਨ ਜੀ, ਪਹਿਲੇ ਦਿਨ ਜਦੋਂ ਸੈਨੇਟ ਸਿੰਡੀਕੇਟ ਭੰਗ ਕੀਤੀ ਤੇ ਵਿਦਿਆਰਥੀ ਪ੍ਰਦਰਸ਼ਨ ਲਈ ਆਏ, ਉਸ ਦਿਨ ਵੀ ਉਹ ਸਵਾਲ ਸੀ, ਉਹ ਸਵਾਲ ਅੱਜ ਵੀ ਹੈ ਕਿ ਜਿਹੜੇ 2024 ਚ ਚੁਣ ਹੋਏ ਵੇ ਸੀ ਜਾਂ ਉਹਨਾਂ ਚੋਂ ਕਿੰਨਿਆਂ ਨੇ ਹੁਣ ਦੁਬਾਰਾ ਚੋਣ ਲੜਨੀ ਹੈ ਜਾਂ ਕਈ ਨਵੇਂ ਲੜਨ ਦੇ ਇੱਛੁਕ ਹੋਣਗੇ, ਕਿੰਨੇ ਹੀ ਪ੍ਰੋਫੈਸਰ ਨੇ ਉਹ ਸਾਰੇ ਜਿਹੜੇ ਇਸ ਪ੍ਰਕਿਰਿਆ ਦਾ ਹਿੱਸਾ ਨੇ, ਹੈ ਨਾ, ਕਿੰਨੇ ਹੀ ਸਾਬਕਾ ਵਿਦਿਆਰਥੀ ਨੇ, ਲੀਡਰ ਨੇ, ਉਹ ਸਾਰੇ ਜਿਹੜੀ ਸੈਨੇਟ ਹੈਗੀ ਆ ਉਹ ਕਿਉਂ ਨਹੀਂ ਸਾਹਮਣੇ ਆਈ ਲੜਾਈ ਲੜਨੀ, ਜਦੋਂ ਕਿ ਉਹਨੂੰ ਬਚਾਉਣ ਦੀ ਲੜਾਈ, ਉਹ ਕਿਉਂ ਮਤਲਬ ਇੰਨਾ ਡਰ ਪੈ ਕਾਹਦਾ ਹੈ? ਸਹੀ ਗੱਲ, ਬਿਲਕੁਲ। ਇੱਕ ਸਵਾਲ ਜ਼ਰੂਰ ਅਜੇ ਤੱਕ ਅਣਸੁਲਝਿਆ ਖੜਾ ਹੈ ਕਿ ਉਹਨਾਂ ਦੀਆਂ ਇਹ ਜਿਹੀਆਂ ਕੀ ਮਜਬੂਰੀਆਂ ਨੇ ਕਿ ਉਹ ਆਪਣੇ ਹੱਕਾਂ ਲਈ ਵੀ ਲੜਦੇ ਨਜ਼ਰ ਨਹੀਂ ਆਏ ਤੇ ਉਹਨਾਂ ਦੀ ਲੜਾਈ ਵਿਦਿਆਰਥੀ ਲੜ ਰਹੇ ਸੀ। ਪਰ ਇਸ ਲੜਾਈ ਨੇ ਇੱਕ ਤਾਂ ਮੱਲ ਮਾਰ ਲਈ, ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਬਾਰ-ਬਾਰ ਹਮਲੇ ਹੁੰਦੇ ਨੇ। ਤੁਸੀਂ ਇਹ ਦੇਖੋ ਕਿ ਇੱਕ ਪਾਸੇ ਪਹਿਲਾਂ 7 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾਂ ਤੇ ਸੈਮੀਨਾਰ ਕਰਨ ਤੋਂ ਰੋਕਿਆ, ਫਿਰ ਐਫੀਡੈਵਿਟ ਵਾਲਾ ਫਾਰਮੂਲਾ ਲਿਆਏ ਕਿ ਐਫੀਡੈਵਿਟ ਭਰਾ ਲੋਕ ਕਦੇ ਪ੍ਰਦਰਸ਼ਨ ਨਾ ਕਰ ਸਕਣ, ਧਰਨਾ ਹੀ ਨਾ ਲਾ ਸਕਣ, ਤੇ ਉਹ ਤੋਂ ਬਾਅਦ ਹੀ ਐਡਾ ਬੜਾ ਫੈਸਲਾ। ਮਤਲਬ ਇਹਦਾ ਮਤਲਬ ਜੇ ਐਫੀਡੈਵਿਟ ਭਰਾਏ ਹੁੰਦੇ ਤਾਂ ਨਵੀਂ ਪਨੀਰੀ ਤਾਂ ਆ ਹੀ ਨਹੀਂ ਸਕਦੀ ਸੀ। ਸਹੀ ਹੈ ਨਾ, ਤੇ ਗਾਹਾਂ ਨੂੰ ਸਾਲ 2 ਸਾਲ ਨੂੰ ਤਾਂ ਸਾਰੇ ਹੀ ਨਾ ਇਸ ਪ੍ਰਕਿਰਿਆ ਚੋਂ ਲੰਘ ਜਾਣੇ ਸੀ, ਨਵੇਂ ਵਿਦਿਆਰਥੀ ਜਿੱਦਾਂ ਆਈ ਜਾਣੇ ਸੀ, ਫਿਰ ਤਾਂ ਯੂਨੀਵਰਸਿਟੀ 'ਚ ਨਿਯਮ ਬਣ ਜਾਣਾ ਸੀ 2-3 ਸਾਲ ਬਾਅਦ ਕਿ ਕਦੇ ਪ੍ਰਦਰਸ਼ਨ ਹੀ ਨਹੀਂ ਹੋਣਾ ਸੀ ਕੋਈ। ਸਹੀ ਗੱਲ, ਬਿਲਕੁਲ। ਹੈ ਨਾ, ਤੇ ਉਸ ਦਾ ਮੁੱਢ ਬੰਨਿਆ ਇਹਨਾਂ ਨਿਆਣਿਆਂ ਨੇ। ਫਿਰ ਉਹ ਤੋਂ ਬਾਅਦ ਇਹ ਹਮਲਾ ਆ ਗਿਆ, ਤੇ ਇਹਦਾ ਮਤਲਬ ਅਜੇ ਖਤਰੇ ਟਲੇ ਨਹੀਂ ਹੈਗੇ। ਚਲੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਦਿੱਤਾ ਪਰ ਦਿੱਤਾ ਵਿੰਗਣਾ ਪਾ ਕੇ। ਜੀ ਬਿਲਕੁਲ। ਅਗਲੀ ਗੱਲ ਇਸੇ ਵਰਤਾਰੇ ਦੀ ਵੀ ਕਰ ਲਈਏ। ਕਹਿੰਦੇ ਵੀ SYL ਦੇ ਮਾਮਲੇ ਦੇ ਵਿੱਚ ਕੇਂਦਰ ਹੁਣ ਪਿੱਛੇ ਹਟ ਗਿਆ। ਕੇਂਦਰ ਲਗਾਤਾਰ ਕਈ ਮਾਮਲਿਆਂ ਦੇ ਵਿੱਚ ਪਿੱਛੇ ਹਟਿਆ। ਲੰਘੇ ਦਿਨੀ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਵੀ ਜਾਣ ਦੇ ਦਿੱਤਾ, ਰੈਲੀ ਵੀ ਕਰਨ ਦੇ ਦਿੱਤੀ। ਜਿਹੜਾ ਸੈਨੇਟ ਚੋਣ ਵਾਲਾ ਜਾਂ PU ਦੇ ਵਿੱਚ ਕੀ ਕੁਛ ਵਾਪਰਿਆ ਉਸ ਮਾਮਲੇ ਦੇ ਵਿੱਚ ਤੁਸੀਂ ਦੱਸ ਹੀ ਦਿੱਤਾ। ਇਹ ਕੇਂਦਰ ਕਿਉਂ ਪਿੱਛੇ ਹਟਿਆ ਜੀ? ਕੁਛ ਚੱਲ ਰਿਹਾ ਇਹਦੇ ਦਿਮਾਗ ਦੇ ਅੰਦਰ? ਦੇਖੋ, ਪੰਜਾਬ ਦੀਆਂ ਚੋਣਾਂ 'ਚ ਥਾਂ ਤਾਂ ਲੱਭੇ ਰਹੀ ਹੈ ਨਾ ਭਾਰਤੀ ਜਨਤਾ, ਪੰਜਾਬ 'ਚ ਆਪਣੀ ਸਪੇਸ ਤਾਂ ਤਲਾਸ਼ ਰਹੀ ਹੈ। ਇਸ ਲਈ ਉਹ ਇਹ ਵੀ ਦਿਖਾਉਣਾ ਚਾਹੁੰਦੀ ਹੈ ਕਿਤੇ ਨਾ ਕਿਤੇ ਕਿ ਅਸੀਂ ਜੀ ਪੰਜਾਬ ਦੇ ਲਈ ਬਹੁਤ ਨਰਮ ਸੁਰ ਰੱਖਦੇ ਹਾਂ, ਖਾਸ ਕਰ ਸਿੱਖ ਭਾਈਚਾਰੇ ਨੂੰ ਫਰਮਾਉਣ ਦੀ, ਪ੍ਰਗਟਾਉਣ ਦੀ ਇਹ ਉਹਦੀ ਇੱਛਾ ਨਰਿੰਦਰ ਮੋਦੀ ਹੋਰਾਂ ਦੀ ਜੋੜੀ ਦੀ ਖਾਸੀ ਆ। ਉਹ ਇਸ ਤਰੀਕੇ ਕਰਨਾ ਜਚਾਉਣਾ ਚਾਹੁੰਦੇ ਨੇ। ਜਚਾਉਣਾ ਤੇ ਕਰਨਾ 'ਚ ਬਹੁਤ ਫਰਕ ਹੁੰਦਾ। ਇਸ ਲਈ ਉਹ ਕਰ ਨਹੀਂ ਪਾ ਰਹੇ ਕੁਝ ਪੰਜਾਬ ਲਈ, ਜਾਂ ਕਰਨ ਦੀ ਇੱਛਾ ਵੀ ਨਹੀਂ ਹੈਗੀ, ਪਰ ਉਹ ਜਚਾਉਣਾ ਚਾਹੁੰਦੇ ਨੇ। ਪਰ ਉਹਦੇ ਵਿੱਚੋਂ ਹੀ ਕੋਈ ਨਾ ਕੋਈ ਅਜਿਹਾ ਫੈਸਲਾ ਹੋਣਾ, ਯੂਨੀਵਰਸਿਟੀ ਦਾ ਉਲਟ ਫੈਸਲਾ ਲਿਆ, ਚੰਡੀਗੜ੍ਹ ਨੂੰ ਲੈ ਕੇ ਉਲਟ ਫੈਸਲਾ ਲਿਆ, ਫਿਰ ਪੰਜਾਬ ਦੀ BJP ਲੀਡਰਸ਼ਿਪ ਪਿੱਟਣ ਜਾਂਦੀ ਆ ਕਿ ਸਾਤੋਂ ਨਹੀਂ ਤੁਹਾਡੇ ਇਸ ਤਰ੍ਹਾਂ ਦੇ ਫੈਸਲਿਆਂ ਦਾ ਬਾਰ-ਬਾਰ ਸਮਰਥਨ ਕਰਨ ਦਾ, ਜਾਂ ਅਸੀਂ ਉੱਥੇ ਰਹਿਣਾ ਹੈ, ਅਸੀਂ ਵਕਤ ਇਕੱਠੀ ਕਰਨੀ ਹੈ। ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਾ ਕਈ BJP ਲੀਡਰਾਂ ਨੇ ਤਾਂ ਅਸਤੀਫੇ ਦੀ ਪੇਸ਼ਕਸ਼ ਕਰਤੀ ਸੀ ਕਿ ਅਸੀਂ ਸਿਆਸਤ ਛੱਡ ਕੇ ਘਰੇ ਬਹਿ ਜਾਵਾਂਗੇ ਜੀ, ਫਿਰ ਜੇ ਤੁਸੀਂ ਆਈ ਕੁਝ ਕਰੀ ਜਾਣਾ, ਸਾਨੂੰ ਪਿੱਛੇ ਜੋਗ ਦਾ ਛੱਡਦੇ ਹੀ ਨਹੀਂ ਕੋਈ। ਸੋ ਇਹ ਕਈ ਕਾਰਨ ਹੋਣਗੇ, ਪਰ ਜਿਹੜਾ SYL ਵਾਲਾ ਮਾਮਲਾ ਉਹ ਥੋੜਾ ਟੇਢਾ ਵੀ ਆ ਤੇ ਵੱਖਰਾ ਵੀ ਆ ਜੀ। SYL ਵਾਲੇ ਮਾਮਲੇ ਦੇ ਵਿੱਚ ਕੇਂਦਰ ਨੇ ਬਕਾਇਦਾ ਤੌਰ ਤੇ ਹੁਣ ਇਹ ਕਿਹਾ ਕਿ ਜੀ ਮੈਂ ਵਿਚੋਲਗੀ ਨਹੀਂ ਕਰਨੀ, ਪੰਜਾਬ ਤੇ ਹਰਿਆਣਾ ਆਪੇ ਨਿਬੇੜੂ। ਹੁਣ ਇਹਦੇ ਮਾਇਨੇ ਕੀ ਨੇ ਜੀ? ਪੰਜਾਬ ਦੇ ਮੁੱਖ ਮੰਤਰੀ ਨੂੰ, ਹਰਿਆਣਾ ਦੇ ਮੁੱਖ ਮੰਤਰੀ ਨੂੰ ਬਕਾਇਦਾ ਤੌਰ ਤੇ ਕੇਂਦਰੀ ਮੰਤਰਾਲੇ ਨੇ ਚਿੱਠੀ ਲਿਖੀ ਹੈ। ਹੁਣ ਤੋਂ ਪਹਿਲਾਂ ਅਦਾਲਤੀ ਪ੍ਰਕਿਰਿਆ ਦੇ ਤਹਿਤ 5 ਵਾਰ ਵਿਚੋਲਗੀ ਕਰ ਚੁੱਕਿਆ ਕੇਂਦਰ। ਤਕੜੀ ਲੈ ਕੇ ਗੱਭੇ ਬਹਿ ਜਾਂਦਾ, ਬੁਰਕੀ ਇੱਧਰ ਉੱਧਰ ਕਰਦਾ ਡਰਾਮੇ ਵਾਲਾ, ਹੈ ਨਾ। ਹੁਣ ਕੀ ਇਹ 2027 ਦੀਆਂ ਚੋਣਾਂ ਨੂੰ ਦੇਖਦਿਆਂ ਹੋਏ ਸਾਰੇ ਫੈਸਲੇ ਬਦਲੇ ਜਾ ਰਹੇ ਨੇ ਜੀ? ਕੀ ਉਸ ਨੂੰ ਧਿਆਨ 'ਚ ਰੱਖ ਕੇ ਪਛਾਟਿਆ ਜਾ ਰਿਹਾ ਕਿ ਹਾਂ ਮਾੜਾ ਮੋਟਾ ਪੈਰ ਧਰਾ ਰਹੇ, ਜਾਂ ਉਹਨੂੰ ਲੱਗਦਾ ਕਿ ਮੈਂ ਹੁਣ ਸਿੱਧੀ ਲੜਾਈ ਲੜਨ ਦੀ ਬਜਾਏ ਹਰਿਆਣਾ ਦੇ ਮੋਢੇ ਰੱਖ ਕੇ ਲੜਾਂ? ਹਰਿਆਣਾ ਵੀ ਤਾਂ ਉਹਦਾ ਹੀ ਨੁਮਾਇੰਦਾ ਹੈ। ਜੇ ਰਾਜਸਥਾਨ ਵੀ ਆਊਗਾ ਤਾਂ ਵੀ ਉਹਨਾਂ ਦਾ ਨੁਮਾਇੰਦਾ, ਜੇ ਦਿੱਲੀ ਵੀ ਵਿੱਚ ਆਊਗਾ ਤਾਂ ਵੀ ਉਹਨਾਂ ਦਾ ਨੁਮਾਇੰਦਾ, ਜੇ ਚੰਡੀਗੜ੍ਹ ਦਾ ਪ੍ਰਸ਼ਾਸਨ ਆਉਂਦਾ ਤਾਂ ਵੀ ਉਹਨਾਂ ਦਾ ਨੁਮਾਇੰਦਾ, ਤੇ ਪੰਜਾਬ ਦਾ ਤਾਂ ਵੀ ਕਹਿੰਦਾ ਜੀ। ਸਵਾਲ ਅਜੇ ਵੀ ਉੱਥੇ ਦਾ ਜਿਉਂਦਾ ਤਿਉਂ ਖੜਾ ਹੈ ਜੀ।
ਪਾਣੀ ਦਿੱਲੀ ਨੂੰ ਵੀ ਜਾਂਦਾ ਹੈ, ਪਾਣੀ ਰਾਜਸਥਾਨ ਨੂੰ ਵੀ ਜਾਂਦਾ ਹੈ, ਪਾਣੀ ਚੰਡੀਗੜ੍ਹ ਵੀ ਲੈਂਦਾ ਹੈ, ਤੇ ਪਾਣੀ ਤੁਸੀਂ ਛੋਟਾ ਭਰਾ ਕਹਿ ਕੇ ਹਰਿਆਣੇ ਨੂੰ ਵੀ ਲੈਂਦੇ। ਪ੍ਰਵੀਨ ਜੀ, ਤੁਸੀਂ ਮਾਲਕੀ ਤਾਂ ਤੈਅ ਕਰ ਲਓ, ਪਾਣੀ ਤਾਂ ਤੁਹਾਨੂੰ ਚੱਲ ਜੂਗਾ। ਬਿਲਕੁਲ। ਤੁਸੀਂ ਇਸ ਪ੍ਰਕਿਰਿਆ ਤੇ ਤਾਂ ਆ ਜਾਓ ਕਿ ਭਾਈ ਪੰਜਾਬ ਮਾਲਕ ਹੈ, ਸਾਨੂੰ ਪਾਣੀ ਦੇ ਰਿਹਾ। ਤੁਸੀਂ ਧੌਂਸ ਵੀ ਜਮਾਉਣੀ ਹੈ ਤੇ ਧੱਕੇ ਨਾਲ ਪਾਣੀ ਵੀ ਲੈਣਾ, ਤੇ ਇਹ ਵੀ ਕਹਿਣਾ ਜੀ ਨਹੀਂ ਜੀ ਅਸੀਂ ਇੱਕ ਨਹਿਰ ਰਾਹੀਂ ਹੋਰ ਕਢਾ ਕੇ ਵੀ ਲਵਾਂਗੇ, ਤੇ ਮਾਲਕ ਵੀ ਨਹੀਂ ਮੰਨਦੇ, ਮਾਲਕੀ ਵੀ ਨਹੀਂ ਮੰਨਣੀ। ਹੁਣ ਇਸ ਗੱਲ ਤੇ ਕਈਆਂ ਦਾ ਹੋਊਗਾ ਕਿ ਜੀ ਪਾਣੀ ਕਿਹੜਾ ਤੁਹਾਡੇ ਪੈਦਾ ਹੁੰਦਾ ਜੀ, ਉਹ ਤਾਂ ਉੱਪਰੋਂ ਪਹਾੜਾਂ ਤੋਂ ਆਉਂਦਾ ਜੀ। ਆਪਾਂ ਕਿੰਨੀ ਵਾਰ ਕਹਿ ਚੁੱਕੇ ਹਾਂ ਕਿ ਭਰਾਵੋ ਰਪੇਰੀਅਨ ਸਿਧਾਂਤ ਪੜ੍ਹ ਲਓ। ਸਹੀ। ਰਪੇਰੀਅਨ ਦਾ ਫਾਰਮੂਲਾ ਕਹਿੰਦਾ ਹੈ ਕਿ ਦਰਿਆ ਜਿਹੜੇ ਝਰਨਿਆਂ ਚੋਂ, ਬਰਫਾਂ ਚੋਂ, ਇਹਨਾਂ ਗਲੇਸ਼ੀਅਰ ਪਿੰਗਲ ਕੇ ਜਿੱਥੋਂ ਵੀ ਨਿਕਲ ਕੇ ਇਕੱਠੇ ਇੱਕ ਨਦੀ ਤੋਂ ਦਰਿਆ ਦੇ ਰੂਪ ਦੇ ਵਿੱਚ ਵੱਡੇ ਝਰਨਿਆਂ ਚੋਂ ਮਿਲਾ ਕੇ ਬਾਹਰ ਨਿਕਲਦੇ ਨੇ, ਉਹ ਕੁਦਰਤੀ ਬਹਿਣ ਜਿੱਥੋਂ ਬਹਿੰਦੇ ਜਾਂਦੇ ਨੇ, ਉੱਥੋਂ ਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਹੁੰਦੇ। ਬਿਲਕੁਲ ਸਹੀ, ਬਿਲਕੁਲ ਇਹੀ ਡੈਫੀਨੇਸ਼ਨ। ਜੇ ਇਹ ਪਹਾੜਾਂ ਚੋਂ ਨਿਕਲ ਕੇ ਆ ਰਹੇ ਨੇ ਤਾਂ ਜਿੱਥੇ ਜਿੱਥੇ ਤੱਕ ਹਿਮਾਚਲ ਚ ਬਹਿ ਰਹੇ ਨੇ, ਉੱਥੇ ਉੱਥੇ ਤੱਕ ਹਿਮਾਚਲ ਇਹਦਾ ਮਾਲਕ ਹੈ। ਸਹੀ। ਜਿੱਥੇ ਜਿੱਥੇ ਤੱਕ ਇਹ ਲੇਹ ਲਦਾਖ ਚ ਬਹਿ ਰਹੇ ਨੇ, ਲੇਹ ਲਦਾਖ ਦੇ ਲੋਕ ਇਹਦੇ ਮਾਲਕ ਨੇ। ਸਹੀ। ਜਿੱਥੋਂ ਇਹ ਪੰਜਾਬ ਚ ਦਾਖਲ ਹੋਏ, ਪੰਜਾਬ ਇਹਦਾ ਮਾਲਕ ਹੈ। ਪੰਜਾਬ ਤੋਂ ਗਾਂਹ ਜਾ ਕੇ ਜੇ ਲਹਿੰਦੇ ਪੰਜਾਬ ਚ ਅੰਦਰ ਦਾਖਲ ਹੋ ਗਏ ਤਾਂ ਲਹਿੰਦਾ ਪੰਜਾਬ ਇਹਦਾ ਮਾਲਕ ਹੈ। ਪਰ ਜੇ ਤੁਸੀਂ ਇਹਦੇ ਵਿੱਚੋਂ ਨਹਿਰਾਂ ਕੱਢ ਕੇ ਵੱਖਰਾ ਆਪਣਾ ਮਨੁੱਖੀ ਰਾਹ ਬਣਾ ਕੇ ਲੈ ਕੇ ਜਾਓਗੇ, ਫਿਰ ਤੁਹਾਨੂੰ ਉਹਦਾ ਉਸੇ ਤਰ੍ਹਾਂ ਕੁਦਰਤੀ ਸਰੋਤਾਂ ਦੇ ਹਵਾਲੇ ਨਾਲ ਅਦਾਇਗੀ ਕਰਨਾ ਬਣਦਾ, ਜਿਵੇਂ ਕਿਸੇ ਦੀਆਂ ਕੋਲਾ ਨਿਕਲਦਾ, ਕਿਸੇ ਪੱਥਰ ਨਿਕਲਦਾ, ਕਿਸੇ ਦੇ ਹੀਰੇ ਨਿਕਲਦੇ ਨੇ। ਸੋ ਇਹ ਉਸੇ ਤਰ੍ਹਾਂ ਫਿਰ ਸਾਡੇ ਕੋਲ ਕੁਦਰਤੀ ਖਜ਼ਾਨਾ ਇਹ ਹੈ। ਫਿਰ ਉਹਦਾ ਮੁੱਲ ਤਾਰੋ। ਨਾ ਤੁਸੀਂ ਮਾਲਕੀ ਮੰਨਦੇ ਹੋ, ਨਾ ਮੁੱਲ ਤਾਰਦੇ ਹੋ। ਚਲੋ ਮੈਚ ਤੇ ਹੀ ਆ ਜਾਓ। ਤੁਸੀਂ ਕਹਿ ਰਹੇ ਹੋ ਜੀ ਜਿੰਨਾ ਹਰਿਆਣਾ ਨੂੰ ਜਾ ਰਿਹਾ ਉਹ ਤਾਂ ਜਾਊਗਾ, ਉਹ ਤਾਂ ਬਿਨਾਂ ਅਸੀਂ ਐਸਵਾਈ ਨਹਿਰ ਛੋੜ ਲੈ ਜਾਣਾ। ਰਾਜਸਥਾਨ ਕਹਿੰਦਾ ਮੇਰਾ ਕੋਟਾ ਮੈਨੂੰ ਪੂਰਾ ਮਿਲਣਾ ਚਾਹੀਦਾ ਹੈ। ਦਿੱਲੀ ਨੂੰ ਜੀ ਪੀਣ ਲਈ ਪਾਣੀ ਚਾਹੀਦਾ, ਚੰਡੀਗੜ੍ਹ ਨੂੰ ਪੀਣ ਲਈ ਚਾਹੀਦਾ ਜੀ। ਉਹਨਾਂ ਦਾ ਪਾਣੀ ਜਿਹੜਾ ਕੋਟਾ ਉਹ ਜਾ ਰਿਹਾ। ਕਦੇ ਸਾਡਾ ਨਾਪ ਕੇ ਦੇਖਿਆ ਕਿ ਸਾਡੇ ਕੋਲ ਜੋ ਬਚਿਆ ਉਹ ਕੀ ਹੈ ਜੀ, ਉਹ ਕਿੰਨਾ ਸਹੀ ਆ। ਤੇ ਉਹਦੇ ਉੱਤੇ ਹੜ੍ਹਾਂ ਦੇ ਦੌਰਾਨ ਇਹਨਾਂ ਨਹਿਰਾਂ ਨੂੰ ਸਪਲਾਈ ਨਹੀਂ ਹੁੰਦੀ ਉਵੇਂ, ਤੇ ਉਹ ਹੜ੍ਹ ਦਾ ਅਸੀਂ ਭੋਗਦੇ ਹਾਂ ਕਿਉਂਕਿ ਦਰਿਆ ਸਾਡੇ ਨੇ ਜੀ। ਤੇ ਪਾਣੀ ਲੈਣ ਲੱਗੇ ਤੁਸੀਂ ਵੀ ਮਾਲਕੋ ਜੀ। ਜੀ ਜੀ ਜੀ। ਤੇ ਇਸ ਲਈ ਨਾ ਤਾਂ ਤੁਸੀਂ ਪਮੈਸ਼ ਤੇ ਆ ਰਹੇ ਹੋ, ਨਾ ਮਾਲਕੀ ਤੇ ਆ ਰਹੇ। ਇਹ ਦੋ ਨੁਕਤਿਆਂ ਤੇ ਪਹਿਲਾਂ ਆਉਣਾ ਪੈਣਾ, ਨਹੀਂ ਤਾਂ ਬਿਠਾਈ ਜਾਓ ਜੀ। ਹਰਿਆਣੇ ਨੇ ਕਹਿਣਾ ਅਸੀਂ ਪਾਣੀ ਲੈਣਾ, ਪੰਜਾਬ ਨੇ ਕਹਿਣਾ ਅਸੀਂ ਇਸ ਵੇਲੇ ਰਾਹੀਂ ਨਹੀਂ ਦੇਣਾ। ਜਾਂ ਤਾਂ ਕੋਈ ਦੋਖੀ ਹੋਊਗਾ ਫਿਰ ਜਿਹੜਾ ਕੇਂਦਰ ਦੇ ਥੱਲੇ ਆ ਕੇ, ਵੈਸੇ ਤਾਂ ਹਰਿਆਣਾ ਤਾਂ ਹੈ ਹੀ ਉਹਨਾਂ ਦਾ, ਸਾਡੇ ਵਾਲਾ ਵੀ ਅੱਧਾ ਪਚੱਧਾ ਹੁਣ ਉਹਨਾਂ ਦਾ ਹੀ ਹੈ, ਅੱਧਾ ਕਿ ਉਹ ਤੋਂ ਜ਼ਿਆਦਾ ਹੀ ਹੈ। ਕੇਜਰੀਵਾਲ ਨੂੰ ਵੱਧ ਸਕਾ ਹੁਣ ਅਮਿਤ ਸ਼ਾਹ ਤੇ ਮੋਦੀ ਦਾ ਲੱਗ ਰਿਹਾ ਮੁੱਖ ਮੰਤਰੀ। ਸਹੀ ਹੈ। ਸੋ ਇਹ ਜੇਕਰ ਫਿਰ ਏਦਾਂ ਕਰਕੇ ਇਹਦੇ ਰਾਹੀਂ ਕੰਮ ਕਰਾ ਕੇ ਕਹਿਣਗੇ ਜੀ ਤਾਂ ਪੰਜਾਬ ਨੇ ਫੈਸਲਾ ਲਿਆ ਸੀ ਨਹੀਂ। ਫਿਰ ਇਹ ਯਾਦ ਰੱਖਣ, ਪੰਜਾਬ ਦੇ ਅੰਦਰ ਜੇ ਅੰਦੋਲਨ ਦਾ ਕਣ ਮਰਿਆ ਨਹੀਂ ਹੈ। ਨਵੀਂ ਪਨੀਰ ਚ ਵੀ ਹੈਗਾ, ਹਾਲ ਹੀ ਚ ਯੂਨੀਵਰਸਿਟੀ ਜਿੱਤਿਆ ਨਵੇਂ ਵਿੱਚ ਜਿੱਤਿਆ। ਸਹੀ ਹੈ, ਬਿਲਕੁਲ ਸਹੀ, ਬਿਲਕੁਲ। ਅਗਲੀ ਗੱਲ ਕਰੀਏ ਦੇਸ਼ ਪੰਜਾਬ ਦੀ। ਕੋਈ ਸਮਾਂ ਸੀ ਸਾਡਾ ਦੇਸ਼ ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਦੇਸ਼ ਭਰ ਦੇ ਵਿੱਚ ਮੋਹਰੀ ਸੀ। ਉਸ ਤੋਂ ਬਾਅਦ ਦਾ ਸਮਾਂ ਕੋਈ ਦੱਸਣ ਦੀ ਲੋੜ ਨਹੀਂ, ਸਾਰਿਆਂ ਨੇ ਅੱਖੀਂ ਤੱਕਿਆ ਹੋਇਆ। ਪਰ ਹੁਣ ਨੰਬਰ 1 ਤਾਂ ਹੈਗਾ ਇੱਕ ਦੂਜੇ ਪਾਸਿਓਂ, ਪਰ ਪ੍ਰਤੀ ਵਿਅਕਤੀ ਕਰਜ਼ੇ ਦੇ ਮਾਮਲੇ ਦੇ ਵਿੱਚ ਸਾਡਾ ਜਿਹੜਾ ਦੇਸ਼ ਪੰਜਾਬ ਆ ਉਹ ਨੰਬਰ 1 ਹੈ ਜੀ। ਤੇ ਇਹ ਸਾਡੇ ਲਈ ਚਿੰਤਾ ਦਾ ਇੱਕ ਬਹੁਤ ਵੱਡਾ ਵਿਸ਼ਾ ਹੈ। ਪ੍ਰਵੀਨ ਜੀ ਬਿਲਕੁਲ, ਪੰਜਾਬ ਭਾਰਤ ਦੇ ਹਵਾਲੇ ਨਾਲ ਮੋਹਰੀ ਸੂਬਿਆਂ ਚ ਨੰਬਰ 1 ਰਿਹਾ, ਹਰ ਖੇਤਰ ਚ ਮੱਲਾਂ ਮਾਰੀਆਂ ਜੀ। ਸਮੇਂ ਦੇ ਦੌਰਾਨ ਸਾਡੀ ਲੀਡਰਸ਼ਿਪ ਅਜਿਹੀ ਨਲਾਇਕ ਤੋਂ ਨਲਾਇਕ ਆਉਂਦੀ ਗਈ ਕਿ ਇਸ ਸੂਬੇ ਦੇ ਉੱਤੇ ਆਰਥਿਕ ਬੋਝ ਵੱਧਦਾ ਗਿਆ ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ। ਸੂਬੇ ਦੇ ਹਿੱਤਾਂ ਲਈ, ਸੂਬੇ ਵਾਸੀਆਂ ਦੇ ਹਿੱਤਾਂ ਲਈ ਕਿੰਨਾ ਕਰਜ਼ਾ ਲਿਆ, ਇਹਦਾ ਅੱਜ ਤੱਕ ਕੋਈ ਜਵਾਬ ਨਹੀਂ। ਆਪਣੀਆਂ ਅਗਲੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਤੁਸੀਂ ਕਿੰਨੇ ਕਰਜ਼ੇ ਚੁੱਕੇ, ਤੇ ਸੱਤਾ ਭਾਗ ਮਾਣਦਿਆਂ ਆਪਣੀ ਮੌਜ ਮਸਤੀ ਦੇ ਲਈ, ਆਪਣੇ ਸ਼ਾਹੀ ਠਾਠ ਦੇ ਲਈ ਪੰਜਾਬ ਦੇ ਸਿਰ ਤੇ ਕਿਹੋ ਜਿਹੇ ਕਰਜ਼ਿਆਂ ਦਾ ਬੋਝ ਪਿਆ ਹੈ, ਇਹਦੀ ਲੰਬੀ ਕਹਾਣੀ ਹੈਗੀ। ਸਹੀ ਹੈ। ਮੈਂ ਨਹੀਂ ਕਹਿੰਦਾ ਕਿ ਇਸ ਸਥਿਤੀ ਦੇ ਵਿੱਚ ਜਦੋਂ ਪੰਜਾਬ ਦੇ ਸਿਰ ਤੇ ਅੱਜ 4.25 ਲੱਖ ਕਰੋੜ ਦਾ ਕਰਜ਼ਾ ਜਾਂ ਟੁਕੜਾ ਜਾਂ ਪ੍ਰਤੀ ਵਿਅਕਤੀ ਦੇ ਮਾਮਲੇ 'ਚ ਕਰਜ਼ੇ ਦੇ ਜਦੋਂ ਹਿਸਾਬ ਲਈਏ ਤਾਂ ਸਭ ਤੋਂ ਅਸੀਂ ਵੱਧ ਮੋਹਰੀ ਹਾਂ। ਤਾਂ ਜੇ ਉਸ ਅਨੁਪਾਤ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਮੈਂ ਨਹੀਂ ਕਹਿੰਦਾ ਕਿ ਇਹਦੇ ਲਈ ਮੌਜੂਦਾ ਸਰਕਾਰ ਹੈ ਜ਼ਿੰਮੇਵਾਰ। ਇਹਦੇ ਲਈ ਪਿਛਲੀਆਂ ਸਰਕਾਰਾਂ ਅਕਾਲੀ, ਭਾਜਪਾ, ਕਾਂਗਰਸੀ ਬਰਾਬਰ ਦੀਆਂ ਜ਼ਿੰਮੇਵਾਰ ਨਹੀਂ, ਬਲਕਿ ਵੱਧ ਜ਼ਿੰਮੇਵਾਰ ਜੀ। ਸਹੀ। ਪਰ ਮੌਜੂਦਾ ਜਿਹੜੇ ਆਏ ਉਹ ਇਸ ਵਾਅਦੇ ਨਾਲ ਆਏ ਸੀ ਕਿ ਅਸੀਂ ਕਰਜ਼ਾ ਘਟਾਉਣਾ ਜਾਣਦੇ ਹਾਂ, ਸਾਨੂੰ ਖਜ਼ਾਨਾ ਭਰਨਾ ਆਉਂਦਾ, ਸਾਨੂੰ VIP ਕਲਚਰ ਛੱਡਣਾ ਆਉਂਦਾ, ਤੇ ਇਹ ਸਾਰਿਆਂ ਤੋਂ ਨਵੇਂ ਚੰਨ ਚਾੜ ਰਹੇ ਨੇ।
ਵੱਧ ਮੌਜਾਂ ਕਰਦੇ ਨੇ, ਵੱਧ ਖਰਚਾ ਕਰਦੇ ਨੇ, ਪੰਜਾਬ ਦਾ ਪੈਸਾ ਪੰਜਾਬ ਦੇ ਬਾਹਰ ਲਟਾ ਰਹੇ ਨੇ। ਆਰਥਿਕ ਤੌਰ ਤੇ ਵੀ ਸਰਕਲ ਇੱਥੇ ਨਹੀਂ ਘੁੰਮਦਾ। 350 ਸਾਲਾਂ ਇਹਦੀ ਤਾਜ਼ਾ ਉਦਾਹਰਨ ਹੈ ਕਿ ਟੈਂਟ ਵੀ ਲਖਨਊ ਤੋਂ, ਦਿੱਲੀ ਤੋਂ, ਲੇਬਰ ਵੀ ਲਖਨਊ ਤੋਂ, ਦਿੱਲੀ ਤੋਂ, ਟਰੱਕ ਵੀ, ਰੋਟੀ ਪਾਣੀ ਵੀ, ਸਾਰਾ ਕੁਝ, ਠੇਕਾ ਰੋਟੀ ਦਾ ਵੀ, ਸਾਰਾ ਕੁਝ ਬਾਹਰ ਦਾ। ਬਿਲਕੁਲ ਸਹੀ। ਇਸ ਲਈ ਉਹ ਸਾਰਾ ਸਰਕਾਰੀ ਪੈਸਾ ਸਿੱਧਾ ਜਾ ਕਿਹਨੂੰ ਰਿਹਾ, ਇਹ ਸਵਾਲ ਖੜਾ ਹੈ, ਕਿੱਥੇ ਜਾ? ਤੇ ਫਿਰ ਤੁਸੀਂ ਕਰਜ਼ਾ ਲਗਾਤਾਰ 4000, 4200, 4300, 4500 ਕਰੋੜ ਹਰ ਮਹੀਨੇ ਔਸਤਨ ਕਰਜ਼ਾ ਚੁੱਕ ਰਿਹਾ। ਤੇ ਜਦੋਂ ਇਹ ਵਿੱਤੀ ਵਰ੍ਹਾ ਨਵੰਬਰ ਮਹੀਨਾ ਲੰਘ ਗਿਆ ਤੇ ਮਾਰਚ ਆਉਣ ਵਾਲਾ, 31 ਮਾਰਚ ਤੱਕ ਜਾਂਦੇ ਕਹਿੰਦੇ 4.25 ਲੱਖ ਕਰੋੜ ਤੋਂ ਉੱਪਰ ਹੋ ਜਾਣਾ ਕੁੱਲ ਕਰਜ਼ਾ। ਚਲੋ, ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਪੰਜਾਬ 'ਚ ਹਰ ਜੰਮਣ ਵਾਲਾ ਜਵਾਕ ਕਰਜ਼ਾ ਲੈ ਕੇ ਜਾਂਦਾ। ਜੀ ਸਹੀ ਹੈ। ਹਰ ਜੰਮਦੇ ਜਵਾਕ ਦੇ ਸਿਰ ਤੇ ਕਰਜ਼ੇ ਦੀ ਪੰਡ ਪਈ ਹੈ। ਅੱਜ ਦੀ ਤਰੀਕ ਦੇ ਵਿੱਚ 1.25 ਲੱਖ ਰੁਪਏ ਨੂੰ ਕਰਜ਼ਾ ਹੀ ਹੈ ਹਰ ਪੰਜਾਬ ਦਾ ਜੰਮਦਾ ਬੱਚਾ। ਸਹੀ ਹੈ, ਬਿਲਕੁਲ। ਹਰ ਵਿਅਕਤੀ ਦੇ ਸਿਰ ਤੇ 1.25 ਲੱਖ ਰੁਪਏ ਦਾ ਕਰਜ਼ਾ। ਮੈਂ ਦੇਖ ਰਿਹਾ ਸੀ ਇਸ ਟੌਪ 5 ਸੂਬਿਆਂ ਦੇ ਵਿੱਚ ਬਿਹਾਰ 5ਵੇਂ ਨੰਬਰ ਤੇ ਜੀ, ਤੇ ਬਿਹਾਰ ਦੀ ਸਿਰਫ 23 ਮਤਲਬ ਕਿ 23,000 ਰੁਪਏ ਕਰਜ਼ਾ ਤੇ ਸਾਡਾ 1,23,000। ਹੁਣ ਜੇ ਕੁਝ ਤਰ੍ਹਾਂ ਕਹਿਣ ਕਿ ਜੀ ਬਿਹਾਰ ਦੇ ਵਿੱਚ ਤਾਂ ਜੀ ਮਤਲਬ ਜਨਸੰਖਿਆ ਬਹੁਤ ਜ਼ਿਆਦਾ ਹੈ, ਇਸ ਲਈ ਉਹਨਾਂ ਦਾ ਕਰਜ਼ਾ ਤਾਂ ਲੋਕਾਂ 'ਚ ਵੱਧ ਵੰਡ ਹੋ ਜਾਂਦਾ, ਇਸ ਲਈ ਘੱਟ ਹੋਊਗਾ। ਮੈਂ ਦੇਖ ਰਿਹਾ ਸਾਡੀ ਆਬਾਦੀ ਦੇ ਮੁਕਾਬਲੇ ਉਹਨਾਂ ਦੀ ਆਬਾਦੀ 4 ਗੁਣਾ ਸਾਡੇ ਨਾਲੋਂ ਵੱਧ ਆ। ਤੇ ਜੇ ਆਬਾਦੀ 4 ਗੁਣਾ ਵੱਧ ਹੈ ਤਾਂ ਕਰਜ਼ਾ ਵੀ 4 ਗੁਣਾ, ਆਪਾਂ ਗੁਣਾ ਕਰਕੇ ਦੇਖ ਲਓ ਫਿਰ। ਸਹੀ ਹੈ, ਬਿਲਕੁਲ। ਤਾਂ ਵੀ ਸਾਡੇ ਨਾਲੋਂ ਉਹਨਾਂ ਦਾ 90,000 ਤੇ ਰਹਿ ਜਾਂਦਾ। 90-92,000 ਤੇ ਸਾਡਾ ਤਾਂ ਵੀ 1.25 ਲੱਖ ਰੁਪਏ। ਸਹੀ ਹੈ। ਇਹ ਸੋਚਣ ਦੀ ਲੋੜ ਹੈ। ਪੰਜਾਬ ਦੇ ਉੱਤੇ ਪ੍ਰਤੀ ਵਿਅਕਤੀ 1,23,274 ਰੁਪਏ ਕਰਜ਼ਾ ਜੀ ਹਰ ਵਿਅਕਤੀ ਦੇ ਸਿਰ। ਅੱਛਾ। ਦੂਏ ਨੰਬਰ ਦੇ ਉੱਤੇ ਕੇਰਲਾ ਆਉਂਦਾ ਜਿਹੜਾ ਸਾਡੇ ਨੇੜੇ ਤੇੜੇ ਆ। 1,20,444 ਰੁਪਏ ਕੇਰਲਾ 'ਚ ਪ੍ਰਤੀ ਵਿਅਕਤੀ ਕਰਜ਼ਾ ਹੈ। ਤੀਏ ਨੰਬਰ ਦੇ ਉੱਤੇ ਮਹਾਰਾਸ਼ਟਰ ਹੈ, ਕਿਤੇ ਸਾਡੇ ਨਾਲੋਂ ਘੱਟ ਗਿਆ ਜੀ, 65,000 ਰੁਪਏ ਪ੍ਰਤੀ ਵਿਅਕਤੀ ਰਹਿ ਗਿਆ। 65,568 ਰੁਪਏ ਪ੍ਰਤੀ ਵਿਅਕਤੀ ਕਰਜ਼ਾ ਮਹਾਰਾਸ਼ਟਰ 'ਚ। ਠੀਕ ਹੈ। ਚੌਥੇ ਨੰਬਰ ਤੇ ਗੁਜਰਾਤ ਹੈ, ਗੁਜਰਾਤ ਦਾ 54,000 ਹੈ, ਸਿਰਫ 54,655 ਰੁਪਏ। 5ਵੇਂ ਨੰਬਰ ਤੇ ਬਿਹਾਰ 23,220 ਰੁਪਏ। ਤੇ ਅਸੀਂ ਦੇਸ਼ ਦੇ ਨੰਬਰ 1 ਹੈ ਜੀ ਕਰਜ਼ੇ ਦੇ ਮਾਮਲੇ ਦੇ ਵਿੱਚ ਜੀ। ਤੇ ਇਸ ਲਈ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ। ਆਰਥਿਕ ਤੌਰ ਤੇ ਸਾਡੀ ਸਥਿਤੀ ਬਹੁਤ ਮੰਦੀ ਹੁੰਦੀ ਜਾ ਰਹੀ ਹੈ। ਸੂਬਿਆਂ ਦੇ ਉੱਤੇ ਕਹਿੰਦੇ GDP ਦਾ ਲਗਭਗ 23% ਦੀ ਕਰਜ਼ਾ। ਇੱਥੋਂ ਅੰਦਾਜ਼ਾ ਲੱਗ ਜਾਂਦਾ ਕਿ ਆਰਥਿਕ ਸਥਿਤੀ ਕੀ ਹੈ। ਸਹੀ ਹੈ, ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਬਾਰੇ। ਆਪਾਂ ਕਿਹਾ ਸੀਗਾ ਕਿ ਜਿਹੜੀ ਹੁਣ ਗੇਂਦ ਆ ਉਹ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਆ, ਪੰਜਾਬ ਸਰਕਾਰ ਨੇ ਤੈਅ ਕਰਨਾ ਹੈ। ਪੰਜਾਬ ਸਰਕਾਰ ਨੇ ਜੋ ਤੈਅ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ, ਉਹ ਸੋਚਿਆ ਹੋਈ ਸੀਗਾ। ਇਹਨਾਂ ਨੇ ਰੱਦ ਕਰ ਦਿੱਤੀ ਹੈ ਜੀ ਪੈਰੋਲ ਅਰਜ਼ੀ ਅੰਮ੍ਰਿਤਪਾਲ ਸਿੰਘ ਦੀ। ਹਾਂ, ਬਿਲਕੁਲ ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਇੱਕ ਪਾਸੇ ਇੱਕ ਚੁਣਿਆ ਨੁਮਾਇੰਦਾ, ਹਾਂਜੀ, ਲੋਕਾਂ ਨੇ ਵੋਟਾਂ ਨਾਲ ਚੁਣਿਆ, ਉਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਚੱਲਣੀ ਹੈ ਉਹ ਕਰੋ, ਕੋਈ ਉਹਦੇ ਮਾਮਲੇ ਨੇ ਉਹਦੇ ਅਨੁਸਾਰ ਕਾਨੂੰਨੀ ਪ੍ਰਕਿਰਿਆ ਤਹਿਤ ਕੇਸ ਚਲਾਓ। ਪਰ ਜਦੋਂ ਉਹ ਜੇਲ੍ਹ ਚੋਂ ਬੈਠ ਕੇ ਚੋਣ ਲੜਨ ਦਾ ਅਧਿਕਾਰ ਰੱਖਦਾ ਤਾਂ ਉਹ ਲੋਕਾਂ ਨੇ ਜੇ ਉਹਨੂੰ ਜਿਤਾਇਆ ਤਾਂ ਉਹ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਵੀ ਅਧਿਕਾਰ ਰੱਖਦਾ। ਸਹੀ ਸੀ, ਬਿਲਕੁਲ। ਫਿਰ ਉਹਦੇ ਨਾਲ ਮੈਂ ਕਹਿੰਦਾ ਠੀਕ ਹੈ, ਅੰਮ੍ਰਿਤਪਾਲ ਦੇ ਮਾਮਲੇ 'ਚ ਤੁਹਾਨੂੰ ਲੱਗਦਾ ਹੈ ਕਿ ਜੀ ਉਹਦੀ ਪਹਿਲੂ ਨੇ ਜਿਹਦੇ ਆਧਾਰ ਤੇ ਉਹਦੇ ਤੇ ਕਾਰਵਾਈ ਕਰਨੀ ਬਣਦੀ ਹੈ, ਪਰ ਜਿਹੜੇ ਉਸ ਹਲਕੇ ਦੇ ਲੋਕ ਨੇ ਜੀ ਉਹਨਾਂ ਨੂੰ ਨਾਲ ਕਿਉਂ ਕਟਹਿਰੇ 'ਚ ਖੜਾ ਕਰ ਰਹੇ? ਉਹਨਾਂ ਦਾ ਕੀ ਕਸੂਰ ਹੈ ਜੀ? ਉਹਨਾਂ ਨੂੰ ਤੁਸੀਂ ਉਹਨਾਂ ਦੇ ਤੈਅ ਕੋਟੇ ਦਾ ਹਰ ਸਾਲ ਜਿਹੜਾ 5 ਕਰੋੜ ਮਿਲਣਾ ਉਹ ਵੀ ਉਹਨਾਂ ਦੇ ਹਲਕੇ 'ਚ ਨਹੀਂ ਲੱਗ ਰਿਹਾ। ਠੀਕ ਹੈ ਜੀ। ਤੇ ਉਹਨਾਂ ਨੂੰ ਮਤਲਬ ਉਹਨਾਂ ਦਾ ਨੁਮਾਇੰਦਾ ਉਹਨਾਂ ਦੀ ਗੱਲ ਵੀ ਨਹੀਂ ਸੰਸਦ 'ਚ ਜਾ ਕੇ ਕਰ ਪਾ ਰਿਹਾ। ਸਹੀ ਹੈ। ਫਿਰ ਜਾਂ ਤਾਂ ਚੋਣ ਲੜਨ ਦੀ ਰੋਕ ਲਾ ਦੋ ਨਾ, ਕਿ ਜਿਹੜਾ ਕਿਸੇ ਵੀ ਤਰੀਕੇ ਕਰਨ ਨਾਲ ਅੰਦਰ ਹੈ ਜੀ ਉਹ ਚੋਣ ਨਹੀਂ ਲੜ ਸਕਦਾ। ਜੀ ਜੀ। ਜੇ ਚੋਣ ਲੜਨ ਦਾ ਅਧਿਕਾਰ ਹੈ ਤਾਂ ਉਹਨੂੰ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਰਨ ਦਾ ਅਧਿਕਾਰ ਤਾਂ ਮਿਲਣਾ ਚਾਹੀਦਾ। ਸਵਾਲ ਅੰਮ੍ਰਿਤਪਾਲ ਦਾ ਨਹੀਂ, ਸਵਾਲ ਓਵਰਆਲ। ਤੇ ਫਿਰ ਇਹਦੀ ਜਵਾਬਦੇਹੀ ਕਿਹਨੇ ਦੇਣੀ ਹੈ ਜੀ? ਅੰਮ੍ਰਿਤਪਾਲ ਹੋਰੀ ਸੁਪਰੀਮ ਕੋਰਟ ਜਾਂਦੇ ਨੇ ਕਿ ਮੈਂ ਸੈਸ਼ਨ ਹਿੱਸਾ ਲੈਣਾ ਚਾਹੁੰਦਾ। ਠੀਕ ਹੈ। ਮੇਰੇ ਤੇ ਜਿਹੜਾ NSA ਲਾਇਆ ਉਹ ਬਾਰ-ਬਾਰ ਕਿਉਂ ਲੱਗ ਰਿਹਾ, ਇਹਦਾ ਜਵਾਬ ਦਿੱਤਾ ਜਾਵੇ ਮੈਨੂੰ। ਮੈਂ ਹਟਾਉਣ ਦੀ ਮੰਗ ਕਰਦਾ। ਮਾਨਯੋਗ ਸੁਪਰੀਮ ਕੋਰਟ ਕਹਿੰਦੀ ਵੀ ਪਹਿਲਾਂ ਹੇਠਲੀ ਅਦਾਲਤ ਜਾਓ, ਜੇ ਉੱਥੇ ਕੁਝ ਹੋਊਗਾ ਉਹ ਤੋਂ ਬਾਅਦ ਸਾਡੇ ਕੋਲ ਆਇਓ। ਠੀਕ ਹੈ। ਇੱਕ ਪ੍ਰਕਿਰਿਆ ਬਣੀ ਹੈ ਤੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਆ ਗਈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਲਾਈ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਕਿਹਾ ਵੀ ਤੁਸੀਂ ਦੱਸੋ ਤੁਹਾਡਾ ਕੀ ਕਹਿਣਾ, ਤਰਕ ਕੀ ਹੈ ਤੁਹਾਡਾ। ਠੀਕ ਹੈ ਜੀ। ਜੇ ਮਿਲਣੀ ਚਾਹੀਦੀ ਹੈ ਪੈਰੋਲ ਤਾਂ ਕਿਉਂ, ਤੇ ਜੇ ਨਹੀਂ ਮਿਲਣੀ ਚਾਹੀਦੀ ਤਾਂ ਵੀ ਕਿਉਂ ਨਹੀਂ, ਦਿਓ ਜੀ ਜਵਾਬ। ਕਿਉਂਕਿ ਤੁਸੀਂ NSA ਲਾਇਆ, ਬਾਅਦ ਚੋਂ UAPA ਲਾਇਆ,
ਇਹਨਾਂ ਨੇ ਕਾਹਦਾ ਲਾਇਆ, ਕੇਂਦਰ ਨਾਲ ਮਿਲ ਕੇ ਹੀ ਲਾਉਂਦੇ ਨੇ, ਕੇਂਦਰ ਦੇ ਇਸ਼ਾਰੇ ਤੇ ਹੀ ਕਾਰਵਾਈ ਹੁੰਦੀ ਹੈ। ਹੁਣ ਵੀ ਉਦੋਂ ਤਾਂ ਕੇਂਦਰ ਤੋਂ ਪੁੱਛ ਕੇ ਹੀ ਰੱਦ ਕੀਤਾ ਹੋਵੇ। ਸਹੀ ਹੈ। ਤੇ ਜੀ ਇਹਨਾਂ ਨੇ ਜਵਾਬ ਦਿੱਤਾ ਹੁਣ ਕਿ ਜੀ ਪੰਜਾਬ ਸਰਕਾਰ ਕਹਿੰਦੀ ਕਿ ਅੰਮ੍ਰਿਤਸਰ ਪ੍ਰਸ਼ਾਸਨ ਦੀ ਸਿਫਾਰਿਸ਼ ਦੇ ਆਧਾਰ ਤੇ ਅਸੀਂ ਫੈਸਲਾ ਕੀਤਾ ਹੈ। ਅੰਮ੍ਰਿਤਸਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਪੈਰੋਲ ਨਹੀਂ ਮਿਲਣੀ ਚਾਹੀਦੀ। ਠੀਕ ਹੈ। ਤੇ ਜੀ ਇਸ ਲਈ ਅਸੀਂ ਇਹਦੀ ਪੈਰੋਲ ਦੀ ਅਰਜ਼ੀ ਨੂੰ ਰੱਦ ਕਰਦੇ ਹਾਂ, ਸਾਡੇ ਵੱਲੋਂ ਮਨਜ਼ੂਰੀ ਨਹੀਂ। ਹੁਣ ਇਹਦਾ ਮਤਲਬ ਅੰਮ੍ਰਿਤਪਾਲ ਸਿੰਘ ਹੋਰੀ 1 ਦਸੰਬਰ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਸਰਦ ਰੁੱਤ ਦਾ, ਉਹਦੇ ਵਿੱਚ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ ਫਿਰ ਨਜ਼ਰ ਨਹੀਂ ਆਉਣਗੇ। ਹੁਣ ਦੇਖਦੇ ਹਾਂ ਜੀ ਉਹ ਇਹਨੂੰ ਅਗਲੇ ਚੁਣੌਤੀ ਦਿੰਦੇ ਨੇ, ਉੱਪਰਲੀ ਅਦਾਲਤ ਜਾਂਦੇ ਨੇ, ਕਿਸ ਤਰ੍ਹਾਂ ਅੱਗੇ ਵੱਧਦੇ ਨੇ। ਪਰ ਇਹ ਫਿਲਹਾਲ ਮਤਲਬ ਪੰਜਾਬ ਸਰਕਾਰ ਦਾ ਫੈਸਲਾ। ਦੂਏ ਪਾਸੇ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਅਦਾਲਤ 'ਚ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਕਿ ਬਿਨਾਂ ਸਹਿਮਤੀ ਤੋਂ ਸੀਬੀਆਈ ਜਾਂਚ ਨਹੀਂ ਕਰ ਸਕਦੀ। ਅੱਛਾ, ਉਹਨੂੰ ਬਚਾਉਣ ਲਈ ਕਰ ਲਓ ਮੱਛੀਆਂ ਤੁਸੀਂ। ਅਸਲ 'ਚ ਹਰਚਰਨ ਭੁੱਲਰ ਗਏ ਸੀ ਹਾਈ ਕੋਰਟ ਦੇ ਵਿੱਚ, ਹਾਂਜੀ ਮੈਨੂੰ ਜੀ ਜ਼ਮਾਨਤ ਦਿੱਤੀ ਜਾਵੇ ਤੇ ਜੀ ਮੇਰੇ ਉੱਤੇ ਜਿਹੜਾ ਸੀਬੀਆਈ ਨੇ ਕੇਸ ਕੀਤਾ ਜੀ ਉਹ ਰੱਦ ਕੀਤਾ ਜਾਵੇ, ਕਿਉਂਕਿ ਜੀ ਬਿਨਾਂ ਸਹਿਮਤੀ ਤੋਂ ਇਹਨਾਂ ਨੇ ਪੰਜਾਬ ਸਰਕਾਰ ਦਖਲਅੰਦਾਜ਼ੀ ਕੀਤੀ। ਤੇ ਇਸ ਮਸਲੇ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਪੁੱਛਿਆ ਕਿ ਭਾਈ ਦੱਸੋ। ਪੰਜਾਬ ਸਰਕਾਰ ਕਹਿੰਦੀ ਹਾਂ ਜੀ ਬਿਨਾਂ ਸਹਿਮਤੀ ਤੋਂ ਦਖਲਅੰਦਾਜ਼ੀ ਇਹ ਨਹੀਂ ਹੋਣੀ ਚਾਹੀਦੀ। ਤੇ ਮਾਨਯੋਗ ਅਦਾਲਤ ਕਹਿੰਦੀ ਅੱਛਾ ਬੜੇ ਕਾਲੇ ਉਹਨੂੰ ਬਾਹਰ ਲਿਆਉਣ ਲਈ, ਇੰਨੀ ਕਾਲ ਕਾਹਦੀ ਹੈ। ਸਹੀ ਹੈ। ਫਿਰ ਚੁੱਪ, ਫਿਰ ਕੋਈ ਜਵਾਬ ਨਹੀਂ। ਮਤਲਬ ਜਾਂ ਤਾਂ ਤੁਸੀਂ ਕਹੋ ਕਿ ਜੀ ਅਸੀਂ ਭ੍ਰਿਸ਼ਟਾਚਾਰ ਖਿਲਾਫ ਲੜ ਰਹੇ ਹਾਂ ਜੀ, ਕੇਂਦਰ ਬੇਮਤਲਬ ਦਖਲ ਦੇ ਰਹੇ ਜੀ, ਇਸ ਤਾਂ ਦੇਖੋ ਜੀ ਕਿੰਨੇ ਹਰਚਰਨ ਭੁੱਲਰ ਟੰਗੇ ਆ ਜੀ, ਕੋਈ ਰਿਕਾਰਡ ਦੇ ਦਿਓ, ਉਹ ਹੈ ਕੋਈ ਡਾਟਾ ਦੇ ਦਿਓ। ਉਹਨੂੰ ਬਚਾਉਣ ਲਈ ਤੁਸੀਂ ਇੰਨੇ ਕਾਲੇ ਕਿ ਉੱਥੇ ਕਹਿ ਰਹੇ ਸੀ ਬਈ, ਅਗਲੇ ਕਹਿੰਦੇ ਅਸੀਂ ਪੱਕੇ ਪੈਰੀਂ ਆਏ ਹਾਂ, ਅਸੀਂ ਕਾਰਵਾਈ ਵੀ ਚੰਡੀਗੜ੍ਹ 'ਚ ਪਾਈ ਆ ਸੀਬੀਆਈ ਦੇ ਅਦਾਲਤ 'ਚ, ਹੈ ਨਾ। ਤੇ ਅਸੀਂ ਜੀ ਮਤਲਬ ਜਿਹੜਾ ਕਿਸਾਨੂੰ ਫੜਿਆ ਉਹਦੀ ਵੀ ਲੋਕੇਸ਼ਨ ਅਸੀਂ ਚੰਡੀਗੜ੍ਹ ਦੀ ਦਿਖਾਈ ਹੈ ਜੀ ਕਿ ਨੇ ਇੱਥੋਂ ਖੜ ਕੇ ਫੋਨ ਕੀਤਾ। ਅਗਲੇ ਤਾਂ ਹੁਣ ਜਾਂਦਾ ਫਿਰ ਪੰਜਾਬ ਸਰਕਾਰ ਕਹੇ ਜੀ ਕਿ ਹਾਂ ਚੰਡੀਗੜ੍ਹ ਸਾਡਾ ਜੀ, ਇਹ ਵੀ ਸਾਡਾ ਏਰੀਆ, ਇਹ ਕਹੋ ਫਿਰ ਅਦਾਲਤ ਜਾਂਦਾ। ਸਹੀ ਹੈ, ਉਹ ਵੀ ਨਹੀਂ ਕਹਿਣਾ, ਉਹ ਕਹਿਣ ਦੀ ਹਿੰਮਤ ਨਹੀਂ। ਸਹੀ ਹੈ। ਤੋ ਇਸ ਲਈ ਉਧਰ ਉਹਨੂੰ ਬਚਾਉਣ ਨੂੰ ਫਿਰਦੇ ਆ ਤੇ ਇੱਧਰ ਜਿਹੜਾ ਚੁਣਿਆ ਨੁਮਾਇੰਦਾ ਉਹ ਉਸ ਦੇ ਮਾਮਲੇ ਦੇ ਉੱਤੇ ਪੈਰ ਪਿਛਾਂ ਖਿੱਚਦੇ। ਜੀ ਗੱਲ ਕਰੀਏ ਜਾਂਦੇ ਜਾਂਦੇ SIR ਦੀ ਸ਼ਰਮਾ ਜੀ, 7 ਸੂਬਿਆਂ ਦੇ ਵਿੱਚ 22 ਦਿਨਾਂ ਦੇ ਵਿੱਚ ਕਹਿੰਦੇ 25 ਬੂਥ ਅਧਿਕਾਰੀਆਂ ਦੀ ਮੌਤ ਹੋ ਗਈ ਹੈ ਜੀ। ਪ੍ਰਵੀਨ ਜੀ SIR ਦੇ ਮਾਮਲੇ 'ਚ ਜਦੋਂ ਬਿਹਾਰ ਤੋਂ SIR ਸ਼ੁਰੂ ਹੋਈ ਤੇ ਉਹਦਾ ਵਿਰੋਧ ਸ਼ੁਰੂ ਹੋਇਆ, ਖਾਸ ਕਰ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਇਸ ਨੂੰ ਇੱਕ ਵੱਡਾ ਮੁੱਦਾ ਬਣਾਉਂਦੇ ਨਜ਼ਰ ਆਏ। ਤੇ ਪਰ ਉਹਦੇ ਬਾਵਜੂਦ ਵੀ SIR ਨੂੰ ਪੂਰੇ ਮੁਲਕ 'ਚ ਲਾਗੂ ਕੀਤਾ ਜਾ ਰਿਹਾ। ਇਸ ਦੇ ਆਧਾਰ ਤੇ ਅਗਲੇ ਸੂਬਿਆਂ ਵੱਲ ਜਦੋਂ ਪ੍ਰਕਿਰਿਆ ਵਧੀ ਤਾਂ ਉਹਨਾਂ ਸੂਬਿਆਂ ਨੇ ਪਟੀਸ਼ਨ ਦਾਖਲ ਕੀਤੀ ਆਪਣੇ ਆਪਣੇ ਪੱਧਰ ਤੇ ਕਿ SIR ਨਹੀਂ ਹੋਣੀ ਚਾਹੀਦੀ। ਉਹਨਾਂ ਸਾਰੀਆਂ ਪਟੀਸ਼ਨਾਂ ਦੇ ਆਧਾਰ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਤੁਸੀਂ ਜਿਹੜਾ ਇਹਦੇ ਵਿੱਚ ਇਹ ਤਰਕ ਸ਼ਾਮਲ ਕਰ ਰਹੇ ਹੋ ਕਿ ਅੱਜ ਤੋਂ ਪਹਿਲਾਂ ਤਾਂ SIR ਹੋਈ ਨਹੀਂ ਜੀ, ਇਸ ਲਈ ਨਹੀਂ ਹੋਣੀ ਚਾਹੀਦੀ ਜੀ, ਇਹ ਨਹੀਂ ਵਾਜਬ ਜੀ, ਕਹਿੰਦੇ ਇਹ ਆਧਾਰ ਤਾਂ ਨਹੀਂ ਥੋੜਾ ਠੋਸ। ਅੱਛਾ, ਪਰ ਮਾਨਯੋਗ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਖਿਲਾਫ ਜਿਹੜਾ ਇਹ ਪਟੀਸ਼ਨਾਂ ਆਈਆਂ ਇਹਦੇ ਉੱਤੇ ਮਤਲਬ ਅੰਤਰਿਮ ਸੁਣਵਾਈ ਸ਼ੁਰੂ ਕਰਤੀ ਹੈ। ਮਤਲਬ ਮੈਂ ਦੇਖ ਰਿਹਾ ਸੀ ਤਾਮਿਲਨਾਡੂ ਆ, ਕੇਰਲਾ ਹੈ, ਪੱਛਮੀ ਬੰਗਾਲ ਹੈ, ਹੋਰ ਕੁਝ ਸੂਬੇ ਨੇ ਜਿਨ੍ਹਾਂ ਦੀਆਂ ਇਹ ਪਟੀਸ਼ਨਾਂ ਸੁਣਵਾਈ ਅਧੀਨ ਚੱਲ ਰਹੀਆਂ ਨੇ। ਪਰ ਦੂਏ ਪਾਸੇ ਚੋਣ ਕਮਿਸ਼ਨ ਦੇ ਨੁਮਾਇੰਦੇ SIR ਦੇ ਲਈ ਇਹਨਾਂ ਸੂਬਿਆਂ 'ਚ ਉਤਰ ਚੁੱਕੇ ਨੇ ਤੇ ਉੱਥੇ ਹੀ ਇਹ ਪਹਿਲੂ ਵੱਡਾ ਉੱਭਰ ਕੇ ਸਾਹਮਣੇ ਆਉਣ ਲੱਗਾ ਕਿ SIR ਦੇ ਲਈ ਜਿਹੜੇ ਅਧਿਕਾਰੀਆਂ ਨੂੰ BLO ਲਾਏ ਜਾ ਰਹੇ ਨੇ, ਮਤਲਬ ਬੂਥ ਲੈਵਲ ਦੇ ਅਧਿਕਾਰੀ ਜਿਹਨਾਂ ਨੂੰ ਜਿਹਦੇ ਜ਼ਿਆਦਾਤਰ ਮਾਸਟਰ ਜਾਂ ਹੋਰ ਵਿਭਾਗਾਂ ਦੇ ਨੁਮਾਇੰਦੇ ਹੁੰਦੇ ਨੇ, ਉਹਨਾਂ ਨੂੰ SDO VDPO ਇਹ ਸਾਰੇ ਕੰਟਰੋਲ ਕਰਦੇ ਨੇ, ਉਹਨਾਂ ਦੀ ਲਗਾਤਾਰ ਮੌਤ ਦੀਆਂ ਖਬਰਾਂ ਆਉਣ ਲੱਗ ਪਈਆਂ ਜੀ, ਸੁਸਾਈਡ ਦੀਆਂ ਖਬਰਾਂ ਆਉਣ ਲੱਗ ਪਈਆਂ ਜੀ। ਮਤਲਬ ਪਿਛਲੇ 22 ਦਿਨਾਂ 'ਚ 7 ਸੂਬਿਆਂ 'ਚ 25 BLO ਦੀ ਮੌਤ ਹੈ, 25 ਬੂਥ ਲੈਵਲ ਦੇ ਅਧਿਕਾਰੀਆਂ ਦੀ ਮੌਤ ਹੈ ਜੀ, ਜਿਨ੍ਹਾਂ ਨੂੰ SIR ਦੀ ਜ਼ਿੰਮੇਵਾਰੀ ਸੌਂਪੀ ਵੀ ਹੈ। ਕੀ ਉਹ ਦਬਾਅ ਹੇਠ ਨੇ, ਕੀ ਉਹ ਪ੍ਰੈਸ਼ਰ ਹੇਠ ਨੇ, ਕੀ ਉਹ ਡਰਾਏ ਧਮਕਾਏ ਜਾ ਰਹੇ ਨੇ, ਕੀ ਹੈ? ਇੱਕ ਉਦਾਹਰਨ ਹੈ ਇਹਦੇ ਵਿੱਚ ਜੀ। ਉਹ ਕਹਿੰਦੇ ਜੀ ਕਿ ਇੱਕ ਨੁਮਾਇੰਦਾ ਇਹਨਾਂ ਦਾ ਮੈਂ ਦੇਖ ਰਿਹਾ ਸੀਗਾ ਕਿ ਉਹ ਹੈਗਾ ਜੀ ਯੂਪੀ ਦਾ, ਯੂਪੀ ਦਾ ਗੋਡਾ ਜ਼ਿਲ੍ਹੇ ਦਾ ਕਹਿੰਦੇ ਜੀ ਇੱਕ ਵਿਅਕਤੀ ਹੈ ਵਿਪਨ ਯਾਦਵ ਜੀ। ਉਸ ਦੇ ਪਿਤਾ ਨੇ ਸ਼੍ਰੇਸ਼ ਯਾਦਵ। ਉਹ ਕਹਿੰਦੇ ਸਾਡੇ ਮੁੰਡੇ ਨੇ ਸੁਸਾਈਡ ਕਰਨ ਤੋਂ ਪਹਿਲਾਂ ਸਾਨੂੰ ਫੋਨ ਤੇ ਦੱਸਿਆ ਕਿ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਕਿ ਤੈਂ OBC ਦੀਆਂ OBC ਭਾਈਚਾਰੇ ਦੀਆਂ ਵੋਟਾਂ ਕੱਟਣੀਆਂ। ਕਹਿੰਦਾ ਜਦੋਂ ਜੀ ਉਹਨਾਂ ਕੋਲ ਸਾਰੇ ਦਸਤਾਵੇਜ਼ ਪੂਰੇ ਨੇ, ਮੇਰੇ ਇਹ ਕੰਮ ਧੱਕੇ ਨਾਲ ਕਰਵਾ ਰਹੇ ਨੇ। ਉਹਦੀ ਪਤਨੀ ਕਹਿੰਦੀ ਕਿ ਮੇਰੇ ਪਤੀ ਨੇ ਮੈਨੂੰ ਇਹ ਵੀ ਦੱਸਿਆ ਕਿ SDM ਤੇ ਵੀਡੀਓ ਮੈਨੂੰ ਕਹਿੰਦੇ ਨੇ ਕਿ ਜਾਂ ਤਾਂ ਤੈਨੂੰ ਨੌਕਰੀ ਤੋਂ ਕਢਾ ਦਾਂਗੇ, ਨਹੀਂ ਤੂੰ ਆਹ ਕੰਮ ਵੀ ਕਰ ਤੇ ਆਹ ਲੋਕਾਂ ਦੀਆਂ ਵੋਟਾਂ ਬਣਾਉਣੀਆਂ ਵੀ ਨੇ। ਕਹਿੰਦਾ ਉਹਨਾਂ ਲੋਕਾਂ ਦੀਆਂ ਵੋਟਾਂ ਬਣਾਉਣ ਨੂੰ ਕਹਿ ਰਹੇ ਨੇ ਜਿਨ੍ਹਾਂ ਕੋਲ ਆਧਾਰ ਕਾਰਡ ਵੀ ਨਹੀਂ ਹੈਗੇ। ਸਹੀ ਹੈ।
ਹੁਣ ਮੰਨਿਆ ਇਹ ਜਾਂਦਾ ਪ੍ਰਵੀਨ ਜੀ ਆਪਣੇ ਕਿ ਮਰਨ ਲੱਗਿਆ ਬੰਦਾ ਝੂਠ ਨਹੀਂ ਬੋਲਦਾ, ਤੇ ਇਹ ਇੱਕ ਵਿਪਨ ਯਾਦਵ ਨਹੀਂ ਮਰਿਆ, ਇਹ ਜੇ 7 ਸੂਬਿਆਂ ਚ 22 ਦਿਨਾਂ ਚ 25 ਮਰ ਲਏ ਜੀ। ਅੱਛਾ। ਸਭ ਤੋਂ ਵੱਧ ਮੌਤਾਂ ਮੱਧ ਪ੍ਰਦੇਸ਼ ਚ ਨੇ 9 BLO ਅਧਿਕਾਰੀਆਂ ਦੀਆਂ, ਉਹ ਤੋਂ ਬਾਅਦ ਯੂਪੀ ਤੇ ਗੁਜਰਾਤ ਦੀਆਂ 4 ਮੌਤਾਂ ਨੇ ਇਹਨਾਂ 2 ਸੂਬਿਆਂ ਚ, ਉਸ ਤੋਂ ਬਾਅਦ ਪੱਛਮੀ ਬੰਗਾਲ ਹੈ 3। ਅੱਛਾ। ਹੁਣ ਇਹ ਅੰਕੜੇ ਕਹਿ ਰਹੀ ਹੈ, ਰਿਪੋਰਟ ਕਹਿ ਰਹੀ ਹੈ ਕਿ SIR ਦੇ ਲਈ ਕੰਮ ਕਰਦੇ ਹੋਏ BLO ਬੂਥ ਲੈਵਲ ਦੇ ਅਧਿਕਾਰੀਆਂ ਦੀ ਪੱਛਮੀ ਬੰਗਾਲ ਚ 3 ਦੀ ਮੌਤ ਹੈ। ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਵਾਲੀ ਧਿਰ ਕਹਿ ਰਹੀ ਹੈ ਕਿ 34 ਮੌਤਾਂ ਹੋ ਗਈਆਂ। ਹੁਣ ਜਾਂ ਤਾਂ ਉਹ ਬਹੁਤ ਵਧਾ ਕੇ ਕਹਿ ਰਹੇ ਨੇ ਜਾਂ ਇਹ ਬਹੁਤ ਲੁਕਾ ਕੇ ਕਹਿ ਰਹੇ ਨੇ। ਸਹੀ ਹੈ, ਕੁਛ ਤਾਂ ਸੱਚ ਹੈ। ਚਲੋ ਆਪਾਂ 3 ਤੇ ਵੀ ਜਾਈਏ ਤਾਂ 3 ਵੀ ਘੱਟ ਨਹੀਂ, ਪਤਾ ਤਾਂ ਗਿਆ ਨਾ ਕਿਸੇ ਦਾ ਵੀ ਮਤਲਬ। ਮੱਧ ਪ੍ਰਦੇਸ਼ ਚ 9 ਮੌਤਾਂ ਨੇ ਜੀ, ਉੱਤਰ ਪ੍ਰਦੇਸ਼ ਚ 4 ਨੇ, ਗੁਜਰਾਤ ਚ ਵੀ 4 ਨੇ, ਪੱਛਮੀ ਬੰਗਾਲ ਚ ਵੀ 3 ਨੇ, ਰਾਜਸਥਾਨ ਚ ਵੀ 3 ਨੇ, ਤਾਮਿਲਨਾਡੂ ਤੇ ਕੇਰਲਾ ਚ 1 ਹੈ। ਠੀਕ ਹੈ। ਇਸ ਨੂੰ ਅਜੇ ਵੀ ਗੰਭੀਰਤਾ ਨਾਲ ਲੈਂਦੇ। ਠੀਕ ਹੈ, ਮਤਲਬ 51 ਕਰੋੜ ਤੋਂ ਜ਼ਿਆਦਾ 12 ਸੂਬਿਆਂ ਦੇ ਵਿੱਚ SIR ਹੋ ਰਹੀ ਹੈ। 51 ਕਰੋੜ ਤੋਂ ਵੱਧ ਵੋਟਰ ਨੇ, 5,32,000 ਤੋਂ ਵੱਧ BLO ਅਧਿਕਾਰੀ ਲਾਏ ਨੇ ਤੁਸੀਂ ਇਹਦੇ ਲਈ, ਪਰ ਤਾਂ ਵੀ 22 ਦਿਨਾਂ ਚ 25 ਮੌਤਾਂ ਦਾ ਮਤਲਬ ਹਰ ਰੋਜ਼ 1 ਤੋਂ ਵੱਧ ਮੌਤ BLO ਅਧਿਕਾਰੀ ਦੀ। ਇਹ ਫਿਕਰਮੰਦੀ ਵਾਲਾ ਅੰਕੜਾ। ਪਰ ਚੋਣ ਕਮਿਸ਼ਨ ਕਹਿੰਦਾ ਜੀ ਠੀਕ ਹੈ ਮੌਤਾਂ ਦਾ ਮਾਮਲਾ ਤਾਂ ਹੋਊਗਾ ਜੀ, ਪਰ ਇਹਦਾ ਕਾਰਨ ਜੀ SIR ਤੁਹਾਡੇ ਕਹਿਣ ਨਾਲ ਮਤਲਬ ਗੱਲ ਹੋ ਜਾਂਦੀ। ਇਹ ਪਹਿਲੂ ਗੰਭੀਰ ਹੈ ਬਾਚਨ ਦੇ। ਹਾਂਜੀ ਬਿਲਕੁਲ ਜੀ, ਕੁਛ ਖੇਡ ਹੋ ਰਹੀ ਹੈ ਇਹਦੇ ਵਿੱਚ। ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਵੀ 22 ਦਿਨਾਂ ਦੇ ਵਿੱਚ 25 ਮੌਤਾਂ, ਤੇ ਇਹਦਾ ਮਤਲਬ ਇਹ ਹੈ ਵੀ ਹਰ ਰੋਜ਼ 1 ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਬਸ ਸਥਿਤੀ ਬਹੁਤ ਗੰਭੀਰ ਹੈ। ਜੇਕਰ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਸੀ ਵੀ ਉਹ ਬੰਦੇ ਤੇ ਦਬਾਅ ਬਹੁਤ ਸੀ, ਜੇਕਰ ਦਬਾਅ ਦੇ ਵਿੱਚ ਜਾਂ ਇਸ ਤਰ੍ਹਾਂ ਸ਼ੱਕੀ ਚੀਜ਼ਾਂ ਹੋ ਰਹੀਆਂ ਨੇ ਤੇ ਉਹ ਵੀ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਦੀ ਡਿਊਟੀ ਸਰਕਾਰੀ ਹੈ, ਤਾਂ ਫਿਰ ਇਹ ਬਹੁਤ ਵੱਡੇ ਖਦਸ਼ਿਆਂ ਨੂੰ, ਬਹੁਤ ਵੱਡੇ ਸਵਾਲਾਂ ਨੂੰ ਜਨਮ ਦਿੰਦੀ ਹੈ ਜੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।